ਜੀ ਪਿਆਰਿਓ, ਸੱਜਰੀ ਸਵੇਰ ਸੁਖਾਲੀ ਹੋਵੇ ਔਰ ਅੱਜ ਦਾ ਤੁਹਾਡਾ ਦਿਨ ਬਹੁਤ ਚੰਗਾ ਗੁਜ਼ਰੇ, ਬਹੁਤ ਚੰਗਾ ਹੋਵੇ, ਖੁਸ਼ੀਆਂ ਆਉਣ, ਕਾਮਯਾਬੀਆਂ ਹੋਣ। ਸਿਆਣੇ ਕਹਿੰਦੇ ਨੇ ਢਿੱਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਅੱਛਾ, ਇਸ ਜਿਹੜਾ ਇਹ ਮਿਸਾਲ ਹੈ ਜਾਂ ਅਖਾਣ ਹੈ, ਇਹਦੇ ਪਿੱਛੇ ਇੱਕ ਪੂਰੀ ਤਾਰੀਖ ਹੈ। ਜਿੰਨੇ ਵੀ ਸਾਡੇ ਜ਼ਰਬਲ ਮਿਸਲਾਂ ਔਰ ਅਖਾਣ ਨੇ, ਉਹਨਾਂ ਪਿੱਛੇ ਇੱਕ ਬਹੁਤ ਵੱਡੀ ਤਾਰੀਖ ਹੁੰਦੀ ਹੈ ਔਰ ਕਹਿ ਲਵੋ ਕਿ ਉਹ ਨਿਚੋੜ ਹੁੰਦੇ ਨੇ ਜ਼ਿੰਦਗੀ ਦੇ। ਅੱਛਾ, ਇਹਦੇ ਨਾਲ ਹੀ ਬਹੁਤ ਸਾਰੀਆਂ ਮਿਸਾਲਾਂ ਜੁੜੀਆਂ ਨੇ, ਉਹਨਾਂ ਦੇ ਆਪੋ ਆਪਣੇ ਮਫਹੂਮ ਨੇ, ਪਰ ਜਿਹੜੀ ਮੇਨ ਗੱਲ ਹੈ, ਜਿਹੜੀ ਅਸਲ ਗੱਲ ਹੈ, ਉਹ ਇਹੀ ਹੁੰਦੀ ਹੈ ਕਿ ਢਿੱਡ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਢਿੱਡ ਬੇਸਿਕਲੀ ਇਨਸਾਨ ਦੇ ਨਾਲ ਜਿਹੜਾ ਲੱਗਾ ਹੋਇਆ, ਬਲਕਿ ਸਾਰੇ ਜਾਨਦਾਰਾਂ ਦੇ ਨਾਲ ਲੱਗਾ ਹੋਇਆ, ਇਹਨੂੰ ਹਿਊਮਨ ਅਸੀਂ ਕਹਿੰਦੇ ਹਾਂ, ਇਨਸਾਨ ਕਹਿੰਦੇ ਹਾਂ। ਉਹਨੂੰ ਅਸਲ ਵਿੱਚ ਸ਼ਊਰ 'ਚ ਲਿਆਉਣ ਵਾਲਾ ਇਹ ਢਿੱਡ ਹੈ। ਜਦੋਂ ਭੁੱਖ ਨੇ ਤਲਾਸ਼ ਕੀਤੀ, ਭੁੱਖ ਨੂੰ ਮਿਟਾਉਣ ਵਾਸਤੇ ਇਸ ਦੋ ਪੈਰਾਂ 'ਤੇ, ਦੋ ਲੱਤਾਂ 'ਤੇ ਤੁਰਨ ਵਾਲੇ ਜਾਨਵਰ ਨੇ ਆਪਣੇ ਢਿੱਡ ਦੀ ਅੱਗ ਬੁਝਾਉਣੀ ਚਾਹੀ, ਅਤੇ ਉਹਨੇ ਫਿਰ ਚੌਂ ਪੈਰਾਂ ਵਾਲਿਆਂ ਨੂੰ ਪਹਿਲੇ ਮਾਰਨਾ ਸ਼ੁਰੂ ਕੀਤਾ। ਉਸ ਤੋਂ ਸਾਨੂੰ ਮਿਸਾਲਾਂ ਮਿਲਦੀਆਂ ਨੇ ਕਿ ਜੋ ਜੰਗਲ ਦੇ ਵਿੱਚ ਦਰਖਤ ਹੁੰਦੇ ਸਨ, ਉੱਥੇ ਫਲ ਵੀ ਲੱਗਦੇ ਸਨ, ਪੱਤਰ ਵੀ ਹੁੰਦੇ ਸਨ। ਸੋ ਜੀਵਨ ਤਕਰੀਬਨ ਇੱਕੋ ਜਿਹਾ ਹੀ ਸੀ ਜਾਨਵਰਾਂ ਦਾ ਅਤੇ ਇਨਸਾਨਾਂ ਦਾ। ਜਿਵੇਂ ਵੱਡੇ ਲੋਕ ਕਹਿੰਦੇ ਨੇ ਕਿ ਹਰ ਵੱਡੀ ਸ਼ੈ ਨਿੱਕੀ ਨੂੰ ਖਾ ਜਾਂਦੀ ਹੈ, ਸੋ ਹਰ ਤਾਕਤਵਰ ਸ਼ੈ ਕਮਜ਼ੋਰ ਨੂੰ ਖਾ ਜਾਂਦੀ ਹੈ। ਇਹਨੂੰ ਇਸ ਤਰ੍ਹਾਂ ਵੀ ਪਰਤਾ ਕੇ ਵੇਖ ਸਕਦੇ ਹੋ ਤੁਸੀਂ। ਹੁਣ ਇੱਕ ਮਿਸਾਲ ਇਹਦੇ ਨਾਲ ਜੁੜਦੀ ਹੈ ਵੀ ਇਹ ਕਿ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਲੇਕਿਨ ਇਹ ਉਸ ਤੋਂ ਅਗਲੀ ਗੱਲ ਆਉਂਦੀ, ਜੁੜੀ ਇਹਦੇ ਨਾਲ ਹੀ ਹੈ। ਹੁਣ ਜਦੋਂ ਤੁਹਾਨੂੰ ਭੁੱਖ ਹੈ ਜਾਂ ਤੁਹਾਨੂੰ ਕਮੀ ਹੈ ਕਿਸੇ ਚੀਜ਼ ਦੀ ਜਿਹਦੀ ਤੁਹਾਨੂੰ ਲੋੜ ਹੈ, ਅਤੇ ਫਿਰ ਉਹਦੇ ਵਾਸਤੇ, ਉਹਦੇ ਹਸੂਲ ਵਾਸਤੇ ਤੁਸੀਂ ਜਦੋਜਹਿਦ ਕਰਦੇ ਹੋ, ਉਹਦੇ ਵਾਸਤੇ ਤੁਸੀਂ ਤਗੋ ਦੋ ਕਰਦੇ ਹੋ। ਸਾਡਾ ਜਿਹੜਾ ਮੁਆਸ਼ਰਾ ਹੈ, ਸੁਸਾਇਟੀ ਹੈ, ਉਹਦੇ ਵਿੱਚ ਅਸੀਂ ਖਾਨਦਾਨ ਦੇ ਰੂਪ ਵਿੱਚ ਰਹਿੰਦੇ ਹਾਂ। ਖਾਸ ਕਰਕੇ ਅਤੇ ਸਬ ਕੰਟੀਨੈਂਟ ਵਿੱਚ, ਪੰਜਾਬ ਵਿੱਚ ਸਾਡਾ ਨਿਜ਼ਾਮ ਜੁਆਇੰਟ ਫੈਮਿਲੀ ਦਾ ਹੈ। ਅੱਗੇ ਹੁਣ ਜਿਵੇਂ ਜਿਵੇਂ ਦੌਰ ਬਦਲ ਰਿਹਾ, ਉਹਦੇ 'ਚ ਤਬਦੀਲੀਆਂ ਵੀ ਆ ਰਹੀਆਂ ਨੇ, ਹੋਰ ਮਾਮਲਾਤ ਵੀ ਹੋ ਰਹੇ ਨੇ, ਲੇਕਿਨ ਸਾਡਾ ਅਸਲ ਵਿੱਚ ਜਿਹੜਾ ਹੈ ਉਹ ਇੱਕ ਜੁਆਇੰਟ ਫੈਮਿਲੀ ਸਿਸਟਮ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਬੱਚੇ ਨੇ, ਤੁਹਾਡੇ ਵਾਲਿदैन ਨੇ, ਤੁਹਾਡੇ ਭੈਣ ਭਾਈ ਨੇ, ਉਹ ਸਾਰੇ ਦੇ ਸਾਰੇ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ, ਯਾਨੀ ਕਿ ਉਹਨਾਂ ਦੀਆਂ ਜ਼ਰੂਰੀਆਤ ਪੂਰੀਆਂ ਕਰਨਾ। ਢਿੱਡ ਪਈਆਂ ਰੋਟੀਆਂ ਦਾ ਮਕਸਦ ਸਿਰਫ ਇਹ ਨਹੀਂ ਹੈ ਕਿ ਖਾਣਾ ਹੀ ਹੈ, ਜ਼ਿੰਦਗੀ ਦੀਆਂ ਹੋਰ ਬਹੁਤ ਸਾਰੀਆਂ ਜ਼ਰੂਰਤਾਂ। ਅੱਛਾ, ਜਦੋਂ ਇਸੇ ਸਾਡੀ ਸੁਸਾਇਟੀ ਦੇ ਵਿੱਚ ਜਿਹਦੀ ਕੋਠੀ ਦਾਣੇ ਉਹਦੇ ਕੰਬਲੇ ਵੀ ਸਿਆਣੇ, ਇਹ ਦੋਵਾਂ ਨੂੰ ਅਸੀਂ ਥੋੜ੍ਹਾ ਜਿਹਾ ਨਾਲ ਕੋਲ ਰੱਖ ਕੇ ਵੇਖ ਲੈਂਦੇ ਹਾਂ। ਜਦੋਂ ਅਸੀਂ ਕੋਲ ਰੱਖਦੇ ਹਾਂ ਅਤੇ ਗੱਲ ਥੋੜ੍ਹੀ ਸਾਨੂੰ ਵਾਜ਼ੇ ਹੋਣਾ ਸ਼ੁਰੂ ਹੁੰਦੀ ਹੈ। ਸਰਮਾਇਆਦਾਰ ਜਾਂ ਜਿਹਦੇ ਕੋਲ ਪੈਸੇ ਨੇ, ਦਮੜੀਆਂ ਨੇ, ਜ਼ਰੂਰੀਆਤ ਤੋਂ ਵਾਫਰ ਉਹਦੇ ਕੋਲ ਸਰਮਾਇਆ ਮੌਜੂਦ ਹੈ, ਉਹਨੂੰ ਸਿਆਣਾ ਗਿਣਿਆ ਜਾਂਦਾ ਹੈ। ਇਹ ਦੁੱਖ ਦੀ ਗੱਲ ਹੈ ਕਿ ਜਿਹੜਾ ਇਲਮ ਵਾਲਾ ਬੰਦਾ ਹੈ, ਲੇਕਿਨ ਮੁਆਸ਼ੀ ਤੌਰ 'ਤੇ ਇਕੋਨਮੀ ਉਹਦੀ ਸੈੱਟ ਨਹੀਂ ਹੈ, ਅਤੇ ਉਹਨੂੰ ਕਿਸੇ ਖਾਤੇ ਵਿੱਚ ਨਹੀਂ ਲਿਆਂਦਾ ਜਾਂਦਾ। ਇੱਥੇ ਭਾਵੇਂ ਤੁਹਾਡੇ ਆਲਮ ਹੋਣ, ਮਜ਼ਹਬੀ ਆਲਮ ਹੋਣ, ਜਾਂ ਉਸ ਤੋਂ ਹਟ ਕੇ ਤਾਰੀਖਦਾਨ ਹੋਣ, ਜੋ ਵੀ ਕਿਸੇ ਚੀਜ਼ ਵਿੱਚ ਵੀ ਅਗਰ ਕਿਸੇ ਦੀ ਐਕਸਪਰਟੀ ਹੈ
ਕਿ ਉਹ ਐਕਸਪਰਟੀ ਜੋੜੀ ਜਾਂਦੀ ਹੈ ਉਹਦੀ ਇਕੋਨਮੀ ਦੇ ਨਾਲ, ਕਿ ਜਿਸ ਬੰਦੇ ਨੂੰ ਤੁਸੀਂ ਵੇਖ ਰਹੇ ਹੋ ਉਹਦਾ ਸਟੇਟਸ ਕੀ ਹੈ, ਔਰ ਸਟੇਟਸ ਦੇ ਮੁਤਾਬਿਕ ਅਸੀਂ ਇੱਥੇ ਉਹਨੂੰ ਇੱਜ਼ਤ ਦਿੰਦੇ ਹਾਂ। ਉਹਦਾ ਮਾਣ ਮਰਤਬਾ ਜਿਹੜਾ ਹੈ ਉਸ ਸਟੇਟਸ ਦੇ ਮੁਤਾਬਿਕ ਹੁੰਦਾ ਹੈ, ਨਾ ਕਿ ਉਹਦੀ ਕਾਬਲੀਅਤ 'ਤੇ। ਕਾਬਲੀਅਤ ਦੂਸਰੇ ਤੀਸਰੇ ਨੰਬਰ 'ਤੇ ਚਲੀ ਜਾਂਦੀ ਹੈ, ਜਿਹੜੀ ਕਿ ਬਹੁਤ ਖਤਰਨਾਕ ਗੱਲ ਹੈ। ਜਿਨ੍ਹਾਂ ਮੁਆਸ਼ਰਿਆਂ ਦੇ ਵਿੱਚ, ਜਿਨ੍ਹਾਂ ਸੁਸਾਇਟੀਜ਼ ਦੇ ਵਿੱਚ ਕਾਬਲੀਅਤ ਦੂਸਰੇ ਤੀਸਰੇ ਦਰਜੇ 'ਤੇ ਚਲੀ ਜਾਵੇ, ਇਹਦਾ ਮਤਲਬ ਹੈ ਕਿ ਉਹ ਆਪਣੀ ਤਨਜ਼ਲੀ ਵੱਲ ਜਾ ਰਹੇ ਨੇ, ਪਿਛਾਂਹ ਜਾ ਰਹੇ ਨੇ, ਆਪਣੇ ਜ਼ਵਾਲ ਵੱਲ ਜਾ ਰਹੇ ਨੇ। ਸੋ ਇਸ ਨੂੰ ਅਸੀਂ ਜਦੋਂ ਵੇਖਦੇ ਹਾਂ ਕਿ ਸੁਸਾਇਟੀ ਦੇ ਵਿੱਚ ਰੋਟੀ, ਇਕੋਨਮੀ ਦਾ ਮਕਾਮ, ਉਹਦਾ ਦਰਜਾ, ਔਰ ਜਿੱਥੇ ਵੰਡ ਇਸ ਤਰ੍ਹਾਂ ਦੀ ਹੋਵੇ ਕਿ ਦੌਲਤ ਚੰਦ ਹੱਥਾਂ ਵਿੱਚ ਹੋਵੇ ਔਰ ਆਪਣੀ ਮਰਜ਼ੀ ਦੇ ਨਾਲ ਤਾਯਨ ਕਰਨ ਆਮ ਲੋਕਾਂ ਦਾ, ਕਿ ਅਸੀਂ ਉਹਨਾਂ ਨੂੰ ਜੀਵਨ ਦਾ ਹੱਕ ਕਿਸ ਤਰ੍ਹਾਂ ਦੇਣਾ ਹੈ, ਜਾਂ ਉਹਨਾਂ ਦੀ ਜ਼ਿੰਦਗੀ ਬਸ ਠੀਕ ਹੈ, ਸਾਡੇ ਕਾਮਿਆਂ ਦੇ ਤੌਰ 'ਤੇ, ਸਾਡੇ ਵਰਕਰਾਂ ਦੇ ਤੌਰ 'ਤੇ ਤਾਂ ਠੀਕ ਹੈ, ਲੇਕਿਨ ਸਹੂਲੀਅਤ ਦੇਣ ਵਾਸਤੇ ਬਿਲਕੁਲ ਵੀ ਤਿਆਰ ਨਹੀਂ। ਸੋ ਇਹ ਉਹ ਉਦੋਂ ਇਹ ਸਾਰੇ ਮਾਮਲਾਤ ਨਾਲ ਜੁੜਤ ਹੁੰਦੀ ਹੈ, ਜਿਹੜਾ ਕਿ ਅਸੀਂ ਕੱਲ੍ਹ ਜਾਂ ਪਰਸੋਂ ਮੇਰੇ ਖਿਆਲ ਵੀਲੌਗ ਕੀਤਾ ਸੀ, ਕਿ ਲਿਟਰੇਸੀ ਰੇਟ ਤੁਹਾਡਾ ਜਿਹੜਾ ਹੈ, ਪੜ੍ਹਿਆ ਲਿਖਿਆ ਜਿਹੜਾ ਮੁਆਸ਼ਰਾ, ਚੀਜ਼ਾਂ ਨੂੰ ਸਮਝਣ ਵਾਲਾ, ਔਰ ਉਸ ਪੜ੍ਹਨ ਲਿਖਣ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਤੁਹਾਡੀਆਂ ਸਕੂਲ ਕਾਲਜ ਦੀਆਂ ਕਿਤਾਬਾਂ ਨਹੀਂ ਨੇ, ਉਹਦੇ ਵਿੱਚ ਹੋਰ ਗੈਰ ਤਦਰੀਸੀ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਤੁਹਾਡੇ ਜੀਵਨ ਨੂੰ ਗੁਜ਼ਾਰਨ ਦਾ ਇੱਕ ਵੱਲ ਦੱਸਦੀਆਂ ਨੇ, ਤੁਹਾਨੂੰ ਸ਼ਨਾਖਤ ਕਰਾਉਂਦੀਆਂ ਦੇ ਆਪਣੇ ਹੱਕ ਹਕੂਕ ਦੀ। ਤੁਹਾਡੇ ਹੱਕ ਕੀ ਨੇ, ਤੁਸੀਂ ਇਸ ਸੁਸਾਇਟੀ ਦੇ ਵਿੱਚ ਤੁਹਾਡਾ ਜੀਵਨ ਦਾ ਅੰਦਾਜ਼ ਕੀ ਹੋਣਾ ਚਾਹੀਦਾ ਹੈ, ਔਰ ਤੁਹਾਨੂੰ ਇਸ ਸੁਸਾਇਟੀ ਤੋਂ ਕੀ ਕੀ ਚਾਹੀਦਾ ਹੈ। ਪਰ ਇਹ ਹੁਣ ਪਿਛਲੇ ਕਈ ਸਾਲਾਂ ਤੋਂ ਸਾਡੇ ਆਲ ਦੁਆਲ ਵੀ ਇਹ ਸਾਰਾ ਮਾਮਲਾ ਬਹੁਤ ਉਲਟ ਪੁਲਟ ਹੈ, ਔਰ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੀ ਅਕਸਰੀਅਤ ਹੈ ਉਹ ਜ਼ਿਹਨੀ ਤੌਰ 'ਤੇ ਬਹੁਤ ਜ਼ਿਆਦਾ ਉਹਦਾ ਅਹਿਸਾਸ ਕਮਤਰੀ ਦਾ ਸ਼ਿਕਾਰ ਹੋ ਰਹੀ ਹੈ, ਔਰ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੀ ਹੈ, ਔਰ ਬਿਮਾਰ ਹੋ ਰਹੀ ਹੈ। ਜ਼ਿਹਨੀ ਤੌਰ 'ਤੇ ਬਿਮਾਰ ਹੋਣਾ ਬਹੁਤ ਖਤਰਨਾਕ ਹੈ। ਜਿਸਮਾਨੀ ਬਿਮਾਰੀ ਜਿਹੜੀ ਹੈ ਉਹ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਦੂਰ ਕੀਤੀ ਜਾ ਸਕਦੀ ਹੈ, ਲੇਕਿਨ ਜ਼ਿਹਨੀ ਬਿਮਾਰੀ ਮਜ਼ੀਦ ਆਪਣੇ ਆਲੇ ਦੁਆਲੇ ਕੁਛ ਹੋਰ ਵੀ ਲੋਕਾਂ ਨੂੰ ਬਿਮਾਰ ਕਰਦੀ ਹੈ। ਢਿੱਡਣਾ ਪਈਆਂ ਰੋਟੀਆਂ, ਸੱਬੇ ਗੱਲਾਂ ਖੋਟੀਆਂ। ਜਦੋਂ ਤੁਹਾਡੇ ਕੋਲ ਸਕਤ ਨਹੀਂ ਹੁੰਦੀ, ਕੂਵਤ ਖਰੀਦ ਨਹੀਂ ਹੁੰਦੀ, ਆਪਣੀ ਜ਼ਰੂਰੀਆਤ ਨੂੰ ਪੂਰਾ ਕਰਨ ਵਾਸਤੇ ਉਨੇ ਪੈਸੇ ਨਹੀਂ ਹੁੰਦੇ, ਫਿਰ ਤੁਸੀਂ ਕਰਪਸ਼ਨ ਵੱਲ ਜਾਂਦੇ ਹੋ। ਕਰਪਸ਼ਨ, ਇਹ ਵੀ ਅਸੀਂ ਗੱਲ ਕਰ ਚੁੱਕੇ ਸੀ ਕਿ ਅਨਲਿਟਰੇਟ ਸੁਸਾਇਟੀ ਦੇ ਵਿੱਚ, ਅਨਪੜ੍ਹ ਸੁਸਾਇਟੀ ਦੇ ਵਿੱਚ ਕਰਪਸ਼ਨ ਜਿਹੜੀ ਹੈ ਉਹ ਕਿੰਝ ਉਹਦੇ ਵਿੱਚ ਆ ਜਾਂਦੀ ਹੈ, ਔਰ ਜ਼ਿਆਦਾ ਤੋਂ ਜ਼ਿਆਦਾ ਉਹ ਪੂਰੀ ਸੁਸਾਇਟੀ ਕਰਪਟ ਹੋ ਜਾਂਦੀ ਹੈ। ਹੁਣ ਜਦੋਂ ਲੋੜ ਥੋੜ ਪੂਰੀ ਨਹੀਂ ਹੈ, ਅਤੇ ਇਹ ਵੀ ਤਾਂ ਕਿਹਾ ਗਿਆ ਹੈ ਨਾ ਕਿ ਜਿਸ ਮੁਆਸ਼ਰੇ ਦੇ ਵਿੱਚ ਜ਼ਰੂਰੀਆਤ ਤੁਹਾਡੀ ਗੌਰਮੈਂਟ, ਤੁਹਾਡੀ ਮਾਂ ਜਿਹੜੀ ਹੈ ਉਹ ਪੂਰੀ ਨਹੀਂ ਕਰਦੀ, ਗੌਰਮੈਂਟ ਤੁਹਾਡੀ ਮਾਂ ਹੁੰਦੀ ਹੈ, ਅਤੇ ਅਗਰ ਉਹ ਜ਼ਰੂਰੀਆਤ ਪੂਰੀ ਨਹੀਂ ਕਰਦੀ ਤਾਂ ਤੁਸੀਂ ਚੋਰ ਨੂੰ ਸਜ਼ਾ ਨਹੀਂ ਦੇ ਸਕਦੇ। ਇਹ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ, ਤੁਸੀਂ ਚੋਰ ਨੂੰ ਸਜ਼ਾ ਨਹੀਂ ਦੇ ਸਕਦੇ। ਚੋਰ ਨੂੰ ਉਦੋਂ ਤੁਸੀਂ ਸਜ਼ਾ ਦੇ ਸਕਦੇ ਹੋ ਜਦੋਂ ਤੁਸੀਂ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੋ, ਔਰ ਉਹਦੇ ਬਾਵਜੂਦ ਕੋਈ ਚੋਰੀ ਕਰਦਾ ਹੈ। ਅੱਛਾ, ਹੁਣ ਇੱਥੇ ਬਹੁਤ ਸਾਰੇ ਤਨਖਾਹ ਪੇਸ਼ਾ ਲੋਕ ਨੇ ਜਾਂ ਕਾਰੋਬਾਰੀ ਲੋਕ ਨੇ। ਹੁਣ ਕਾਰੋਬਾਰ ਕਰਨ ਵਾਲੇ ਜਿੰਨੇ ਵੀ ਲੋਕ ਹੈ ਨੇ, ਜਦੋਂ ਉਹਨਾਂ ਦੀ ਵੀ ਇਸਤਾਤ ਕਿਵੇਂ ਹੋਏਗੀ ਕਿ ਸੁਸਾਇਟੀ ਦੇ ਵਿੱਚ ਜਿਹੜਾ ਪੈਸਾ ਹੈ ਉਹ ਸਰਕੂਲੇਟ ਕਰ ਰਿਹਾ ਹੈ, ਲੇਕਿਨ ਪੈਸਾ ਹੋਏਗਾ ਤਾਂ ਸਰਕੂਲੇਟ ਕਰੇਗਾ। ਜਦੋਂ ਇੱਕ ਤਨਖਾਹ ਪੇਸ਼ਾ ਬੰਦਾ ਹੈ, ਉਹਦੀ ਤਨਖਾਹ ਫਰਜ਼ ਕਰੋ 40,000 ਰੁਪਈਆ ਹੈ, ਔਰ ਉਹਦੀਆਂ ਜ਼ਰੂਰਤਾਂ 60,000 ਦੀਆਂ ਨੇ, ਪੈਸਾ ਕਿਵੇਂ ਸਰਕੂਲੇਟ ਕਰੇਗਾ? ਉਹ ਜਿੱਥੇ ਆਏਗਾ ਉਸ ਹਿਸਾਬ ਨਾਲ ਉੱਥੇ ਉਹ ਜ਼ਿਮ ਹੁੰਦਾ ਜਾਏਗਾ, ਖ਼ਤਮ ਹੁੰਦਾ ਜਾਏਗਾ।
ਔਰ ਉਹਦੇ ਨਾਲ ਕੀ ਹੋਏਗਾ ਕਿ ਹੁਣ ਉਹਨੇ 20,000 ਦੀ ਜਿਹੜੀ ਆਪਣੀ ਲੋੜ ਥੋੜ੍ਹੇ ਕਿੰਝ ਪੂਰੀ ਕਰਨੀ ਹੈ, ਕਿਉਂਕਿ ਉਹਨੂੰ ਤਾਂ ਗੌਰਮੈਂਟ 40,000 ਦੇ ਰਹੀ ਹੈ। ਉਹ 20,000 ਕਿੱਥੋਂ ਲਿਆਏਗਾ? ਕਿਸੇ ਕੋਈ ਮਜ਼ਦੂਰ ਹੈ, ਉਹ ਮਜ਼ਦੂਰੀ ਕਰਨ ਜਾਂਦਾ ਹੈ ਅਤੇ ਉਹ ਮਜ਼ਦੂਰੀ ਕਿਸ ਤਰ੍ਹਾਂ ਕਰੇਗਾ? ਮਜ਼ਦੂਰ ਨਹੀਂ, ਮੈਂ ਕਹਿੰਦਾ ਕਿ ਕੰਸਟਰਕਸ਼ਨ ਖਾਸ ਜਗ੍ਹਾ 'ਤੇ ਇੱਕ ਹੋ ਰਹੀ ਹੈ। ਆਮ ਬੰਦੇ ਕੋਲ ਤਾਂ ਪੈਸੇ ਹੀ ਨਹੀਂ ਕਿ ਉਹ ਨਵਾਂ ਕੋਠਾ ਛੱਤ ਲਵੇ ਜਾਂ ਆਪਣਾ ਘਰ ਪਾਵੇ, ਠੀਕ ਹੈ ਨਾ। ਲਿਹਾਜ਼ਾ ਆਮ ਬੰਦੇ ਕੋਲ ਉਹ ਪੈਸਾ ਨਹੀਂ ਹੈ ਅਤੇ ਉਹ ਆਪਣੀ ਜ਼ਰੂਰਤ ਕਿੱਥੋਂ ਪੂਰੀ ਕਰੇਗਾ? ਦੇਖੋ, ਇਹ ਕਹਿੰਦੇ ਨੇ ਕਿ ਗੁਰਬਤ ਤਮਾਮ ਬਿਮਾਰੀਆਂ ਦੀ, ਸੁਸਾਇਟੀ ਦੇ ਵਿੱਚ ਜਿੰਨੀਆਂ ਬਿਮਾਰੀਆਂ ਨੇ ਉਹਨਾਂ ਦੀ ਮਾਂ ਹੁੰਦੀ ਹੈ। ਸੋ ਜਦੋਂ ਗੁਰਬਤ ਹੈ ਵੇ, ਲੋਕਾਂ ਕੋਲ ਉਹਨਾਂ ਦੀ ਲੋੜ ਥੋੜ ਪੂਰੀ ਕਰਨ ਵਾਸਤੇ ਪੈਸੇ ਨਹੀਂ ਹੈਗੇ, ਅਤੇ ਫਿਰ ਅਸੀਂ ਕਹੀਏ ਕਿ ਇੱਥੋਂ ਜੁਰਮ ਮੁੱਕੇ ਔਰ ਇਹ ਜੁਰਮ ਤੋਂ ਪਾਕ ਮੁਆਸ਼ਰਾ ਹੋਵੇ, ਕਰਪਸ਼ਨ ਤੋਂ ਪਾਕ ਮੁਆਸ਼ਰਾ ਹੋਵੇ, ਇੱਥੇ ਇਮਾਨਦਾਰੀ ਹੋਵੇ, ਇੱਥੇ ਲੋਕ ਖੁਸ਼ਹਾਲ ਹੋਣ। ਸਿਰਫ ਸਵਾਲ ਇੰਨਾ ਹੈ, ਕਿੰਝ ਖੁਸ਼ਹਾਲ ਹੋਣ? ਕੀ ਉਹਨਾਂ ਨੂੰ ਤੁਸੀਂ ਡਿਲੀਵਰ ਕੀ ਕਰ ਰਹੇ ਹੋ? ਅਗਰ ਅਸੀਂ ਸੁਸਾਇਟੀ ਦੇ ਤੌਰ 'ਤੇ ਕਹਿੰਦੇ ਹਾਂ ਕਿ ਮੁਆਸ਼ਰਤੀ ਤੌਰ 'ਤੇ ਸਾਡਾ ਸਾਰਿਆਂ ਦਾ ਇਹ ਹੱਕ ਬਣਦਾ ਹੈ ਕਿ ਅਸੀਂ ਇਹਦੇ ਵਿੱਚ ਹਿੱਸਾ ਪਾਈਏ, ਅਤੇ ਹਿੱਸਾ ਭਾਈਜਾਨ ਕਿਵੇਂ ਪੈ ਸਕਦਾ ਹੈ? ਇਹਦਾ ਜਵਾਬ ਵੀ ਦਿਓ ਕਿ ਇੱਕ ਬੰਦੇ ਦੇ ਕੋਲ ਕੁਛ ਹੈ ਹੀ ਨਹੀਂ ਹੈ, ਕੁਛ ਬਚਿਆ ਹੀ ਨਹੀਂ ਹੈ ਪਿੱਛੇ, ਉਹ ਆਪਣਾ ਹਿੱਸਾ ਕਿਸ ਤਰ੍ਹਾਂ ਪਾ ਸਕਦਾ ਹੈ? ਸੋਚ ਕੇ, ਬਹਿ ਕੇ ਸੋਚਣ ਨਾਲ ਕਹਿੰਦੇ ਨੇ, ਸੋਚ ਕੇ ਤੁਸੀਂ ਕੀ, ਤੁਹਾਡੇ ਕੋਲ ਕੁਛ ਹੋਏਗਾ ਤਾਂ ਕਰੋਗੇ ਨਾ। ਮਤਲਬ ਤੁਹਾਡੇ ਕੋਲ ਬਿਜ਼ਨਸ ਵਾਸਤੇ ਪੈਸੇ ਨਹੀਂ ਹੈਗੇ, ਤੁਹਾਡੇ ਕੋਲ ਇੱਥੇ ਜਿਹੜੀ ਇਕੋਨਮੀ ਹੈ ਉਹ ਇੰਨੀ ਥੱਲੇ ਜਾ ਚੁੱਕੀ ਹੈ, ਇੱਕ ਮਜ਼ਦੂਰ ਵਾਸਤੇ ਕੰਸਟਰਕਸ਼ਨ ਦੇ ਪੈਸੇ ਨਹੀਂ। ਇੱਕ ਫੈਕਟਰੀ ਮੁਲਾਜ਼ਮ ਜਾ ਰਿਹਾ ਹੈ, ਫੈਕਟਰੀ ਦੇ ਵਿੱਚ 8 ਘੰਟੇ ਦੀ ਬਜਾਏ 12 ਘੰਟੇ ਦੀ ਮੁਸ਼ੱਕਤ ਲੈ ਕੇ ਔਰ ਉਹਨੂੰ ਜਿਹੜੇ ਪੈਸੇ ਦਿੱਤੇ ਜਾ ਰਹੇ ਨੇ, ਉਹਦੇ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ। ਫਿਰ ਅਸੀਂ ਸੁਸਾਇਟੀ ਨੂੰ ਕਿੰਝ ਕਰ ਸਕਦੇ ਹਾਂ ਕਿ ਉਹ ਤਮਾਮ ਕਰਪਸ਼ਨ ਤੋਂ ਔਰ ਇਹਨਾਂ ਕਬਾਤਾਂ ਤੋਂ ਪਾਕ ਹੋਵੇ? ਨਹੀਂ ਹੋ ਸਕਦੀ। ਸੋ ਅੱਜ ਦਾ ਸੁਨੇਹਾ ਥੋੜ੍ਹਾ ਜਿਹਾ ਸਖਤ ਤਾਂ ਹੈ, ਲੇਕਿਨ ਸਾਰਿਆਂ ਨੂੰ ਸੋਚਣ ਦੀ ਲੋੜ ਹੈ, ਕਿਉਂਕਿ ਜਦੋਂ ਜ਼ੁਲਮ ਹੋ ਰਿਹਾ ਹੁੰਦਾ ਹੈ ਅਤੇ ਵੇਖਣ ਵਾਲਾ ਔਰ ਚੁੱਪ ਕਰਨ ਵਾਲਾ ਵੀ ਉਨਾ ਹੀ ਜ਼ਾਲਮ ਹੁੰਦਾ ਹੈ। ਹਾਂ, ਇਹਦੇ ਵਿੱਚ 3-4 ਸਟੇਜਾਂ ਦੱਸੀਆਂ ਗਈਆਂ ਨੇ ਕਿ ਜੀ ਕੁਛ ਐਸਾ ਜ਼ੁਲਮ ਹੋ ਰਿਹਾ, ਤੁਸੀਂ ਹੱਥ ਨਾਲ ਰੋਕੋ। ਤੁਸੀਂ ਅਗਰ ਨਹੀਂ ਰੋਕ ਸਕਦੇ ਅਤੇ ਤੁਸੀਂ ਉਹਨੂੰ ਬੁਰਾ ਕਹੋ। ਅਗਰ ਬੁਰਾ ਵੀ ਨਹੀਂ ਕਹਿ ਸਕਦੇ, ਬੋਲ ਵੀ ਨਹੀਂ ਸਕਦੇ, ਅਤੇ ਫਿਰ ਤੁਸੀਂ ਉਹਨੂੰ ਦਿਲ ਵਿੱਚ ਬੁਰਾ ਸਮਝੋ। ਹੁਣ ਦਿਲ ਵਿੱਚ ਤਾਂ ਸਾਰੇ ਬੁਰਾ ਸਮਝਣ ਡਏ ਨੇ, ਠੀਕ ਹੈ, ਦਿਲ ਵਿੱਚ ਬੁਰਾ ਸਮਝ ਰਹੇ ਨੇ। ਲੇਕਿਨ ਇਹਦੇ ਨਾਲ ਨਾਲ ਇੱਕ ਹੋਰ ਵੀ ਹੈ, ਅਸੀਂ ਕਿਉਂਕਿ ਉਮੀਦ ਰੱਖਣ ਵਾਲੇ ਲੋਕ ਹਾਂ ਔਰ ਜੋ ਸਾਡੇ ਕੋਲ ਸੱਚਮੁੱਚ ਹੁੰਦਾ ਹੈ ਅਸੀਂ ਕਰਨ ਵਾਲੇ ਲੋਕ ਹਾਂ। ਸੋ ਇਹਦੇ 'ਚ ਕੀ ਹੈ ਕਿ ਤੁਸੀਂ ਵੇਖਿਆ ਹੋਏਗਾ, ਕੁਦਰਤ ਦਾ ਇੱਕ ਕਾਨੂੰਨ ਹੈ, ਅਸੀਂ ਸਾਰੇ ਕੁਦਰਤ ਦੇ ਪੁਰਜ਼ੇ ਹਾਂ ਨਾ, ਕਿ ਕੋਈ ਚੀਜ਼ ਕੁਦਰਤ ਬੇਹੱਦ ਨਹੀਂ ਹੋਣ ਦਿੰਦੀ। ਹਰ ਸ਼ੈ ਦੀ ਇੱਕ ਹੱਦ ਹੈ, ਔਰ ਜਦੋਂ ਉਹ ਆਪਣੀ ਹੱਦ ਛੂਹ ਲੈਂਦੀ ਹੈ ਫਿਰ ਉਹ ਵਾਪਸ ਆਉਣਾ ਸ਼ੁਰੂ ਹੁੰਦੀ ਹੈ। ਸੋ ਬਹੁਤ ਸਾਰੇ ਅਸੀਂ ਪੁਰਉਮੀਦ ਹਾਂ ਆਪਣੇ ਮੁਆਸ਼ਰੇ ਵਿੱਚ ਵੀ ਕਿ ਬਹੁਤ ਆਲਾ ਔਰ ਅੱਛਾ ਮੁਆਸ਼ਰਾ ਸੀ, ਔਰ ਫਿਰ ਸਾਡਾ ਮੁਆਸ਼ਰਾ ਕੁਦਰਤ ਦੇ ਕਾਨੂੰਨ ਦੇ ਮੁਤਾਬਿਕ ਇੱਕ ਤਰੱਕੀ ਯਾਫਤਾ ਔਰ ਪੜ੍ਹਿਆ ਲਿਖਿਆ ਮੁਆਸ਼ਰਾ ਹੋਵੇਗਾ। ਉਹ ਅਸੀਂ ਇਹਦੇ 'ਚ ਅਗਰ ਵੇਖੀਏ ਤਾਂ ਬਹੁਤ ਸਾਰੇ ਮੁਲਕਾਂ ਦੀਆਂ ਮਿਸਾਲਾਂ ਨੇ, ਉਹਨਾਂ ਦੀ ਇਕੋਨਮੀ ਕੋਲੈਪਸ ਕਰ ਗਈ, ਉਹਨਾਂ ਦੀ ਕ੍ਰੈਸ਼ ਹੋ ਗਈ ਇਕੋਨਮੀ ਔਰ ਸਾਰੇ ਮਾਮਲਾਤ ਹੋ ਗਏ, ਲੇਕਿਨ ਉਹਦੇ ਬਾਵਜੂਦ ਉਹਨਾਂ ਨੇ ਤਰੱਕੀ ਕੀਤੀ। ਤਰੱਕੀ ਕਿੰਝ ਕੀਤੀ ਕਿ ਕੌਮ ਸਾਨੂੰ ਅਜੇ ਤੀਕਰ ਤੇ ਅਸੀਂ ਹਜੂਮ ਹਾਂ 70 ਸਾਲਾਂ ਦੇ ਵਿੱਚ, ਕਿਉਂਕਿ ਇੱਥੇ ਨਾ ਤਾਂ ਪੰਜਾਬੀਆਂ ਨੂੰ ਪੰਜਾਬੀ ਬਣਨ ਦਿੱਤਾ ਗਿਆ, ਬਲਕਿ ਸਾਰੇ ਸਭ ਤੋਂ ਵੱਡੀ ਜਿਹੜੀ ਇਨਵੈਸਟਮੈਂਟ ਹੈ ਉਹ ਤਾਂ ਪੰਜਾਬੀਆਂ 'ਤੇ ਹੀ ਹੋਈ ਹੈ ਕਿ ਇਹ ਕਿਤੇ ਪੰਜਾਬੀ ਨਾ ਬਣ ਜਾਣ। ਬਾਕੀ ਸਾਰੇ ਜੋ ਵੀ ਇਹ ਬਣੀ ਜਾ ਰਹੇ ਹੋ, ਬਲਕਿ ਪੰਜਾਬ ਵਿੱਚੋਂ ਵੀ ਹੋਰ ਬੜਾ ਕੁਛ ਬਣਾਈ ਜਾ ਰਹੇ ਨੇ, ਲੇਕਿਨ ਪੰਜਾਬੀਆਂ ਨੂੰ ਇੱਕ ਵੱਡੀ ਆਬਾਦੀ ਜਿਹੜੀ ਇਸ ਮੁਲਕ ਦੀ, ਜਿਹਨੇ ਇਹਦੀ ਤਰੱਕੀ 'ਚ ਹਿੱਸਾ ਵੀ ਪਾਇਆ ਔਰ ਹਰ ਸ਼ੋਬੇ ਦੇ ਵਿੱਚ ਇਹਦਾ ਨਾਂ ਬਣਾਇਆ, ਨੇਕਨਾਮੀ ਬਣਾਈ, ਉਹਨਾਂ ਨੂੰ ਉਹਨਾਂ ਦੀ ਅਸਲ ਸ਼ਨਾਖਤ ਨਹੀਂ ਦਿੱਤੀ ਗਈ। ਜਿਸ ਦਿਨ ਇਸ ਮੁਲਕ ਦੀ ਸਭ ਤੋਂ ਵੱਡੀ ਆਬਾਦੀ ਨੇ ਆਪਣੇ ਆਪ ਨੂੰ ਸ਼ਨਾਖਤ ਕਰ ਲਿਆ ਔਰ ਐਜ਼ ਏ ਕੌਮ
ਐਜ਼ ਏ ਪੰਜਾਬੀ ਕੌਮ ਆਪਣੇ ਆਪ ਨੂੰ ਪਛਾਣ ਲਿਆ, ਅਤੇ ਫਿਰ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਇਹ ਅਸੀਂ ਤਰੱਕੀ ਵੀ ਕਰਾਂਗੇ, ਇੱਥੇ ਅਮਨ ਵੀ ਹੋਏਗਾ, ਇੱਥੇ ਸਕੂਨ ਵੀ ਹੋਏਗਾ, ਇੱਥੇ ਤਾਲੀਮ ਵੀ ਹੋਏਗੀ, ਔਰ ਇਹ ਮੁਆਸ਼ਰਾ ਪੜ੍ਹਿਆ ਲਿਖਿਆ ਹੋਏਗਾ। ਸੁੱਖ ਮਾਣੋ, ਸਲਾਮਤ ਰਹੋ, ਸਮਾਂ ਕੀਤੀ ਵਫਾ, ਅਤੇ ਕੱਲ੍ਹ ਦੀ ਆਸ ਉਮੀਦ ਨਾਲ ਫਿਰ ਮੁਲਾਕਾਤ ਹੋਏਗੀ। ਵਾਕ ਟਾਕ 'ਚ ਰੱਬ ਰੱਖਾ।